ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਬਹੁਤ ਸਾਰੇ ਮਿੱਤਰ ਪਿਆਰੇ ਜੋ ਕਿ ਫੇਸਬੁੱਕ ਰਾਹੀਂ ਸਾਡੇ ਨਾਲ ਰਲ ਚੁੱਕੇ ਨੇ ਇਸ ਵੇਲੇ। ਉਹਨਾਂ ਵਿੱਚ ਸਾਡੇ ਨਾਲ ਨੇ ਜਨਾਬ ਸ਼ਫਾਕਤ ਅਲੀ ਮੇਓ ਸਾਹਿਬ, ਵਾਲੇਕੁਮ ਅਸਲਾਮ ਜਨਾਬ। ਔਰ ਤੁਹਾਡਾ ਜਿਹੜਾ ਲਿਸਨਰ ਕਲੱਬ ਹੈ ਔਰ ਜਿੰਨੇ ਵੀ ਤੁਹਾਡੇ ਨੰਬਰਦਾਰ ਭਾਈ ਨੇ, ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਮਖਦੂਮ ਸੈयद ਸਕਲੈਨ ਸਾਹਿਬ, ਸਕਲੈਨ ਬੁਖਾਰੀ ਸਾਹਿਬ, ਬਿਸਮਿल्ला जी आया ਨੂੰ जी। मैं ठीक हाँ, ਤੁਸੀਂ ਠੀਕ ਹੋ ਔਰ ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਗੁਲਾਮ ਕਾਸਿਮ ਮੇਤਲਾ ਸਾਹਿਬ ਨੇ ਸਾਡੇ ਨਾਲ ਔਰ ਇਹ ਨੇ ਚਾਹ ਫਕੀਰਾਂ ਵਾਲਾ ਪਹਾੜਪੁਰ ਜ਼ਿਲ੍ਹਾ ਲਿਆ ਤੋਂ ਜੀ। ਬਿਸਮਿल्ला ਜਨਾਬ ਮੇਤਲਾ ਸਾਹਿਬ, ਖੁਸ਼ ਰਹੋ, ਸਲਾਮਤ ਰਹੋ, ਆਬਾਦ ਰਹੋ। ਅੱਛਾ, ਜਿਹੜੀ ਮੈਂ ਗੱਲ ਕਰ ਰਿਹਾ ਸਾਂ ਉਹਦੇ ਵਿੱਚ ਬਹੁਤ ਸਾਰੇ ਵਾਕਿਆਤ ਜਿਵੇਂ ਮੇਰੀ ਨਜ਼ਰ 'ਚੋਂ ਗੁਜ਼ਰੇ ਨੇ ਜਾਂ ਮੈਂ ਸੁਣੇ ਨੇ, ਯਕੀਨੀ ਤੌਰ 'ਤੇ ਤੁਸੀਂ ਵੀ ਸੁਣੇ ਹੋਣਗੇ ਔਰ ਤੁਹਾਡੀ ਨਜ਼ਰ ਤੋਂ ਵੀ ਗੁਜ਼ਰੇ ਹੋਣਗੇ। ਇੱਕ ਵਾਕਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵਾ ਕਿ ਇਹ ਜਿਹਨੂੰ ਕਹਿੰਦੇ ਕਿ ਯਾਰ ਇੱਕ ਇਸ ਤਰ੍ਹਾਂ ਹੋ ਸਕਦਾ ਹੈ। ਹਾਂ, ਹੋ ਸਕਦਾ ਹੈ, ਲੇਕਿਨ ਇਹ ਸ਼ਊਰੀ ਤੌਰ 'ਤੇ ਨਹੀਂ ਹੁੰਦਾ। ਲਾਸ਼ਊਰੀ ਤੌਰ 'ਤੇ ਇੱਕ ਤਾਕਤ ਪੈਦਾ ਹੁੰਦੀ ਹੈ, ਤੁਹਾਡੇ ਅੰਦਰ ਮੌਜੂਦ ਹੈ ਔਰ ਉਸ ਵੇਲੇ ਉਹ ਆਪਣਾ ਮੁਜ਼ਾਹਰਾ ਕਰਦੀ ਹੈ। 2013 ਦਾ ਇੱਕ ਅਮਰੀਕਨ ਵਾਕਿਆ, ਅਮਰੀਕਾ ਦਾ, ਕਿ ਉੱਥੇ YBG ਕਰਦੇ ਕਿਸਾਨ ਨਾਲ ਇੱਕ ਵਾਕਿਆ ਹੋਇਆ। ਉਹ ਲਾਸ਼ਊਰੀ ਤੌਰ 'ਤੇ ਟਰੈਕਟਰ ਚੱਲ ਰਿਹਾ ਔਰ ਚੱਲਦੇ ਤੋਂ ਡਿੱਗਾ ਔਰ ਪਿਛਲੇ ਟਾਇਰ ਦੇ ਥੱਲੇ ਆ ਗਿਆ। ਹੁਣ ਟਰੈਕਟਰ ਚੱਲ ਰਿਹਾ ਔਰ ਉਹ ਟਾਇਰ ਦੇ ਥੱਲੇ ਆ ਔਰ ਟਰੈਕਟਰ ਦਾ ਵਜ਼ਨ ਜਿਹੜਾ ਹੈ 1300 ਕਿਲੋਗ੍ਰਾਮ ਤੋਂ ਜ਼ਿਆਦਾ ਹੈ। ਹੁਣ ਕੋਲ ਦੋ ਬੇਟੀਆਂ ਵੇਖ ਰਹੀਆਂ ਨੇ ਖਲੋਤੀਆਂ, ਇੱਕ 13 ਸਾਲ ਦੀ, ਇੱਕ 16 ਸਾਲ ਦੀ। ਹੁਣ ਉਹ ਵੇਖ ਰਹੀਆਂ ਨੇ ਕਿ ਉਹਨਾਂ ਦਾ ਵਾਲਦ ਥੱਲੇ ਚੀਖੋ ਪੁਕਾਰ ਕਰਨ ਡਿਆ ਹੈ, ਪਰੇਸ਼ਾਨ ਹੈ। ਪਰੇਸ਼ਾਨ ਮਤਲਬ ਜ਼ਿੰਦਗੀ ਮੌਤ ਦੇ ਕਸ਼ਮਕਸ਼ ਵਿੱਚ ਹੈ। ਅਤੇ ਉਹਨਾਂ ਦੋ ਬੇਟੀਆਂ ਨੇ ਕੀ ਕੀਤਾ, ਮਤਲਬ ਉਸ ਹੈਵੀ ਤਕਰੀਬਨ 1400 ਕਿਲੋਗ੍ਰਾਮ ਦਾ ਜਿਹੜਾ 1400 kg ਦਾ ਜਿਹੜਾ ਹੈ ਸੀ ਟਰੈਕਟਰ, ਉਹਦਾ ਟਾਇਰ ਪੂਰਾ ਚੁੱਕ ਦਿੱਤਾ ਔਰ ਆਪਣੇ ਵਾਲਦ ਨੂੰ ਥੱਲਿਓਂ ਕੱਢਿਆ ਉਹਨੇ। ਸ਼ਾਇਦ ਉਸ ਤੋਂ ਪਹਿਲੇ ਜਾਂ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਨਾ ਹੋ ਸਕੇ ਜਾਂ ਨਾ ਹੋਵੇ, ਲੇਕਿਨ ਉਦੋਂ ਉਹਨਾਂ ਨੂੰ ਕੁਛ ਨਹੀਂ ਸੁੱਝਿਆ ਔਰ ਉਹਨਾਂ ਨੇ ਆਪਣੀ ਪੂਰੀ ਤਾਕਤ ਲਾਈ ਔਰ ਉਹ ਐਨਰਜੀ, ਉਹ ਕੁਦਰਤ ਵੱਲੋਂ ਜਿਹੜੀ ਤੁਹਾਡੇ ਅੰਦਰ ਹੁੰਦੀ ਹੈ, ਉਹ ਆ ਗਈ ਔਰ ਉਹਦੇ ਨਾਲ ਉਹਨੂੰ ਬਾਹਰ ਕੱਢਿਆ ਅਤੇ ਉਹਨਾਂ ਦਾ ਵਾਲਦ ਬਚ ਗਿਆ। ਲੇਕਿਨ ਇਹ ਉਹਨਾਂ ਵਾਸਤੇ ਵੀ ਸੋਚਣ ਦਾ ਮੁਕਾਮ ਸੀ। ਹਾਂ, ਇਹ ਇੱਕ ਚੀਜ਼ ਤੁਸੀਂ ਜ਼ਿਹਨ 'ਚ ਰੱਖੋ ਕਿ ਅਗਰ ਉੱਥੇ ਕੋਈ ਹੋਰ ਹੁੰਦਾ ਅਤੇ ਸ਼ਾਇਦ ਇਹ ਤਾਕਤ ਜਿਹੜੀ ਹੈ ਉਹ ਨਾ ਬਾਹਰ ਆਉਂਦੀ, ਕਿਉਂਕਿ ਉਦੋਂ ਉਹਨਾਂ ਨੂੰ ਇਹ ਹੁੰਦਾ ਕਿ ਨਾਲ ਜਿਹੜਾ ਕੋਈ ਉੱਥੇ ਹੈ ਵੀ ਉਹ ਕੋਈ ਹੈਲਪ ਕਰੇਗਾ, ਮਦਦ ਕਰੇਗਾ। ਉਸ ਸੂਰਤ ਵਿੱਚ ਇਹ ਐਨਰਜੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਉਂਦੀ। ਫਿਰ ਇਸ ਤਰ੍ਹਾਂ ਦਾ ਹੀ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਵਾਕਿਆਤ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਵਾਂ। ਜਦੋਂ ਮੈਂ ਤੁਹਾਨੂੰ ਦੱਸ ਰਿਹਾ ਤੁਹਾਡੇ ਵੀ ਜ਼ਿਹਨ 'ਚ ਆਉਂਦਾ ਹੋਏਗਾ। ਕਈ ਦਫਾ ਐਸਾ ਫਿਲਮੀ ਸੀਨ ਹੋ ਜਾਂਦਾ ਕਿਤੇ ਕੋਈ ਲੜਾਈ ਝਗੜਾ ਔਰ ਇੱਕ ਬੰਦਾ ਹੈ ਔਰ ਉਹਦੇ 'ਤੇ ਜ਼ਿਆਦਾ ਬੰਦੇ ਅਟੈਕ ਕਰ ਦਿੰਦੇ ਨੇ, ਹਮਲਾ ਕਰ ਦਿੰਦੇ ਨੇ। ਫਿਰ ਉਸ ਬੰਦੇ ਦੇ ਵਿੱਚ ਵੀ ਤੁਸੀਂ ਵੇਖਿਆ ਹੋਏਗਾ ਕਿ ਫਿਲਮੀ ਜਿਹਾ ਸੀਨ ਬਣ ਜਾਂਦਾ ਕਿ ਉਹ ਮਤਲਬ ਇੱਕ ਤੋਂ ਜ਼ਿਆਦਾ ਬੰਦੇ, 3 4 5 ਬੰਦੇ ਜਿੰਨੇ, ਉਹਨਾਂ ਦੇ ਨਾਲ ਉਹ ਇਕੱਲਾ ਜਿਹੜਾ ਹੈ ਉਹ ਲੜ ਰਿਹਾ ਹੁੰਦਾ ਹੈ ਔਰ ਉਹਨੇ ਉਹਨਾਂ ਸਾਰਿਆਂ ਨੂੰ ਉਹਨੇ ਵਕਤ ਪਾਇਆ ਹੁੰਦਾ ਉਹਦੀ ਕਿ ਜਿਹਨੂੰ ਕਹਿੰਦੇ ਨੇ ਕਿ ਇਸ ਤੋਂ ਇਲਾਵਾ ਹੁਣ ਚਾਰਾ ਕੋਈ ਨਹੀਂ, ਅਗਰ ਨਾ ਕੁਛ ਕੀਤਾ ਤਾਂ ਫਿਰ ਮੌਤ ਹੈ। ਸੋ ਇਹ ਉਸ ਕੰਡੀਸ਼ਨ ਦੇ ਵਿੱਚ ਇੱਕ ਐਨਰਜੀ ਉਦੋਂ ਆਉਂਦੀ ਕਿ ਜਦੋਂ ਨਾ ਤਾਂ ਤੁਹਾਨੂੰ ਕੋਈ ਮਦਦਗਾਰ ਨਜ਼ਰ ਆ ਰਿਹਾ ਹੁੰਦਾ ਔਰ ਨਾ ਹੀ ਤੁਹਾਡੇ ਸਾਹਮਣੇ ਕੋਈ ਐਸਾ ਹੱਲ ਹੁੰਦਾ ਹੈ ਜਿਹਨੂੰ ਤੁਸੀਂ ਜਿਹੜਾ ਕਾਬਲੇ ਕਬੂਲ ਹੋਵੇ। ਸੋ ਜਿਹਨੂੰ ਕਹਿੰਦੇ ਕਿ ਤੁਸੀਂ ਮਤਲਬ ਅਸੀਂ ਆਮ ਉਰਫੇ ਆਮ 'ਚ ਕਹਿ ਦਿੰਦੇ ਹਾਂ ਗੈਬੀ ਮਦਦ, ਅਤੇ ਇਹਦਾ ਵੀ 6th ਸੈਂਸ ਦੇ ਨਾਲ ਤਲਕ ਹੈ, ਇਸ ਤਾਕਤ ਦਾ ਵੀ, ਜਿਹੜੀ ਕਿ 5 ਸੈਂਸ ਦੇ ਹੁੰਦਿਆਂ ਹੋਇਆਂ, 5 ਹਵਾਸ ਦੇ ਹੁੰਦਿਆਂ ਕੰਮ ਕਰਦਿਆਂ 6th ਸੈਂਸ ਕਦੀ ਕੰਮ ਨਹੀਂ ਕਰਦੀ। ਛਟੀ ਹਿੱਸ ਉਦੋਂ ਹੀ ਆਪਣੀ ਪਾਵਰ ਵਿਖਾਉਂਦੀ ਹੈ ਜਦੋਂ
ਪੰਜ ਜਿਹੜੇ ਤੁਹਾਡੇ ਹਵਾਸ ਨੇ ਉਹ ਥੋੜ੍ਹੀ ਦੇਰ ਵਾਸਤੇ ਜਾਂ ਜਿੰਨੀ ਦੇਰ ਵਾਸਤੇ ਵੀ ਉਹ ਕਲੋਜ਼ ਹੋ ਜਾਂਦੇ ਨੇ, ਬੰਦ ਹੋ ਜਾਂਦੇ ਨੇ। ਇਹਦੇ 'ਤੇ ਅਸੀਂ ਪਹਿਲੇ ਵੀ ਇੱਕ ਪ੍ਰੋਗਰਾਮ ਕਰ ਚੁੱਕੇ ਹਾਂ। ਇਸ ਤਰ੍ਹਾਂ ਦੇ ਕੁਝ ਵਾਕਿਆਤ ਹੋਰ ਵੀ ਨੇ ਔਰ ਇਹਦੇ ਇਸੇ ਤਾਕਤ ਨਾਲ ਰਿਲੇਟਿਡ ਕੁਝ ਚੀਜ਼ਾਂ ਜਿਹੜੀਆਂ ਨੇ ਅਸੀਂ ਸ਼ੇਅਰ ਕਰਾਂਗੇ। ਸਾਡਾ ਟੀਵੀ ਨੈਟਵਰਕ ਦੀ ਇੱਕ ਨਵੀਂ ਪ੍ਰੋਡਕਸ਼ਨ ਆਈ ਹੈ ਆਜਾ ਵੇ ਚੰਨ ਮੇਰਿਆ, ਔਰ ਫਰਾਜ਼ ਅਲੀ ਨੇ ਬਹੁਤ ਸੋਹਣਾ ਗਾਇਆ। ਤੁਸੀਂ ਵੀ ਦੱਸੋਗੇ ਕਿ ਕਿੰਝ ਦਾ ਗਾਇਆ, ਔਰ ਇਹਨੂੰ ਦੁਬਾਰਾ ਸੁਣਨਾ ਚਾਹੋਗੇ ਤੇ ਸਾਡਾ ਟੀਵੀ ਨੈਟਵਰਕ YouTube ਤੇ ਜਾ ਕੇ ਤੁਸੀਂ ਸਰਚ ਕਰਕੇ ਟੌਪ 'ਤੇ ਇਹ ਗਾਣਾ ਪਿਆ, ਤੁਸੀਂ ਸੁਣ ਸਕਦੇ ਹੋ, ਆਪਣਾ ਕਮੈਂਟ ਵੀ ਦੇ ਸਕਦੇ ਹੋ। ਆਓ ਅਸੀਂ ਸੁਣਦੇ ਹਾਂ। ਔਰ ਤੁਸੀਂ ਸਾਡੇ ਰੇਡੀਓ ਤੋਂ ਇਹ ਪਹਿਲੀ ਵਾਰੀ ਸੁਣ ਰਹੇ ਹੋ, ਕਿਉਂਕਿ ਇਹ ਜੇ ਮੇਰੇ ਖਿਆਲ ਲਾਂਚਿੰਗ ਕੱਲ੍ਹ ਹੋਈ ਇਹਦੀ।